ਸੋ ਇੱਕ ਹੋਰ ਰਮਨ ਜੀ ਤੇ ਰਾਜ ਜੀ ਆਪਾਂ ਕਰਨੀ ਹੈਗੀ ਹੈ ਇੰਪੋਰਟੈਂਟ ਗੱਲ। ਪਿਛਲੇ ਦਿਨਾਂ ਦੇ ਵਿੱਚ ਵੇਕਰਸਫੀਲਡ 'ਚ ਇੱਕ ਕੰਪਨੀ ਨੇ ਲੇ ਆਫ ਕੀਤੀ, ਸ਼ਟ ਡਾਊਨ ਕਰਤੀ ਸੀ ਤੇ ਕਾਫੀ ਵੱਡੀ ਗਿਣਤੀ 'ਚ ਆਪਣੇ ਡਰਾਈਵਰ ਜਿਹੜੇ ਆ ਉਹ ਕੰਮ ਤੋਂ ਵਿਹਲੇ ਹੋ ਗਏ ਸੀ। ਇਹ ਸਾਰੀ ਸਿਚੁਏਸ਼ਨ ਹੁਣ ਪ੍ਰੋਬਲਮ ਕਾਲਾਂ ਸਾਨੂੰ ਕਰੀ ਜਾਂਦੇ ਆ ਰੇਡੀਓ ਸਟੇਸ਼ਨ ਤੇ, ਕੀ ਹੋਇਆ ਕੀ ਹੋਇਆ। ਇਹ ਕੋਈ ਨਹੀਂ ਪਤਾ ਵੀ ਉਹ ਜਿੰਨੇ ਵੀ ਸੀਗੇ ਜਿਨ੍ਹਾਂ ਨੇ ਮੁਜ਼ਾਹਰਾ ਕੀਤਾ ਸੀ ਜਾਂ ਬਾਹਰ ਉਹਨਾਂ ਨੇ ਕੀ ਕੀਤਾ ਬਾਅਦ ਦੇ ਵਿੱਚ। ਹੁਣ ਇਹਦੇ ਬਾਰੇ ਨਵੀਂ, ਕਿਉਂਕਿ ਹੁਣ ਬੇ ਏਰੀਏ ਦੇ ਵਿੱਚ ਬਹੁਤ ਲੇ ਆਫ ਹੋਈ ਆ, ਟਵਿੱਟਰ, ਮੈਟਾ, ਇਹ ਸਾਰੀਆਂ ਕੰਪਨੀਆਂ ਨੇ ਲੇ ਆਫ ਕੀਤੀ ਆ। ਬਹੁਤ ਲੋਕਾਂ ਨੂੰ ਪਤਾ ਨਹੀਂ ਹੈਗਾ ਵੀ USA ਦਾ ਇੱਕ ਬਹੁਤ ਲਿਟਲ ਨੋਨ ਫੈਡਰਲ ਲਾ ਹੈਗਾ ਆ, ਵਾਰਨ ਐਕਟ ਕਰਕੇ। ਸੋ ਉਸ ਐਕਟ ਦੇ ਅਧੀਨ ਜੋ ਟਵਿੱਟਰ ਦੇ, ਮੈਟਾ ਦੇ, ਹੋਰ ਕੰਪਨੀਆਂ ਦੇ EMPLOYEES ਨੇ ਲਾ ਸੂਟ ਫਾਈਲ ਕਰ ਦਿੱਤਾ ਇਹਨਾਂ ਕੰਪਨੀਆਂ ਦੇ ਅਗੇਂਸਟ। ਸੋ ਵਾਰਨ ਐਕਟ ਇਹ ਆ ਵੀ ਇਹ ਫੈਡਰਲ ਲਾ ਆ ਵੀ ਜਦੋਂ ਤੁਹਾਡੇ 100 ਤੋਂ ਵੱਧ EMPLOYEE ਆ ਇੱਕ ਕੰਪਨੀ ਦੇ ਕੋਲ, ਤੇ ਜਦੋਂ ਤੁਸੀਂ ਕੰਪਨੀ ਸ਼ਟ ਡਾਊਨ ਕਰਨੀ ਆ ਜਾਂ ਲੇ ਆਫ ਕਰਨਾ, ਤੁਹਾਨੂੰ 60 ਡੇ ਦਾ ਨੋਟਿਸ ਦੇਣਾ ਪੈਣਾ, 60 ਦਿਨਾਂ ਦੀ ਤਨਖਾਹ ਤੇ ਸਾਰਾ ਮੈਡੀਕਲ ਜੋ ਵੀ ਬੈਨੀਫਿਟ ਦੇਣੇ ਪੈਣੇ ਆ। ਟਵਿੱਟਰ ਨੇ ਤਾਂ ਆਪਣੇ ਜਿਹੜੇ EMPLOYEE ਸੀ ਉਹਨਾਂ ਨੂੰ 3-3 ਮਹੀਨੇ ਦੀ ਤਨਖਾਹ, ਮੈਡੀਕਲ ਬੈਨੀਫਿਟ ਸਾਰਾ ਕੁਝ ਦੇ ਦਿੱਤਾ। ਕੈਲੀਫੋਰਨੀਆ ਦੇ ਵਿੱਚ ਜਿਹੜਾ ਵਾਰਨ ਐਕਟ ਆ ਉਹਦੇ ਮੁਤਾਬਕ ਜੇ ਕਿਸੇ ਵੀ EMPLOYER, ਕਿਸੇ ਵੀ ਕੰਪਨੀ ਦੇ ਕੋਲ 75 ਤੋਂ ਵੱਧ EMPLOYEE ਹੈਗੇ ਆ, ਤੇ ਜੇ ਉਹ ਉਹਨਾਂ ਨੂੰ 60 ਦਿਨ ਦਾ ਮਿਨੀਮਮ ਨੋਟਿਸ ਦੇਣਾ ਪੈਣਾ। ਜੇ ਉਹ ਕੰਪਨੀ ਨੂੰ ਇੱਕਦਮ ਸ਼ਟ ਡਾਊਨ ਕਰ ਦਊਗੇ ਜਾਂ EMPLOYEES ਨੂੰ ਖੜੇ ਪੈਰ ਲੇ ਆਫ ਕਰ ਦਊਗੇ, ਤੇ ਕਹਿੰਦੇ ਵੀ $500 ਪਰ ਡੇ ਦੇ ਹਿਸਾਬ ਨਾਲ ਜੇ ਤੁਸੀਂ ਲਾ ਸੂਟ ਫਾਈਲ ਕਰਦੇ ਆ, ਉਹਨਾਂ ਦੇ ਅਗੇਂਸਟ ਜਾਂਦੇ ਆ, ਤੇ EMPLOYER ਨੂੰ $500 ਪਰ ਡੇ ਦੇ ਹਿਸਾਬ ਨਾਲ EMPLOYEE ਨੂੰ ਪੈਸੇ ਦੇਣੇ ਪਊਗੇ। ਸੋ ਇਹ ਤੋਂ ਪਹਿਲਾਂ ਵੀ ਕਈ ਕੰਪਨੀਆਂ, ਵਾਲਟ ਡਿਜ਼ਨੀ, ਵਰਲਡ ਕੰਪਨੀ, ਇਦਾਂ ਦੇ ਨੇ ਵਾਇਲੇਸ਼ਨ ਕੀਤੀ ਸੀ, ਉਹਨਾਂ ਦੇ ਵੱਡੇ ਫਾਈਨ ਹੋਏ ਸੀ। ਸੋ ਇਹ ਮੈਂ ਤਾਂ ਨਿਊਜ਼ ਲੈ ਕੇ ਆਇਆ ਵੀ ਇੱਥੇ ਕੰਪਨੀਆਂ 'ਚ ਹੋਈ ਆ, ਤੇ ਉਹਨਾਂ ਨੇ ਜਿਹੜਾ ਵਾਰਨ ਐਕਟ ਆ ਇਹਦੇ ਅਧੀਨ ਉਹਨਾਂ ਨੇ ਲਾਇਰ ਹਾਇਰ ਕਰਕੇ ਕੰਪਨੀ ਨੂੰ ਜਿਹੜੇ ਲਾ ਸੂਟ ਫਾਈਲ ਕੀਤੇ ਹੈਗੇ ਆ। ਸੋ ਹੁਣ ਇੱਥੇ ਤਾਂ ਇਹ ਵੀ ਆ ਵੀ ਆਪਣੇ ਬੰਦੇ ਦੇ ਤਾਂ ਪੈਸੇ ਵੀ ਮਰ ਗਏ ਸੀ, ਜਿੱਥੇ ਕੰਮ ਵੀ ਕੀਤਾ ਸੀ, ਤਾਂ ਫਿਊਚਰ 'ਚ ਵੀ 60 ਦਿਨਾਂ ਦੇ ਨਹੀਂ ਮਿਲੇ। ਸੋ ਇਹ ਜ਼ਰੂਰ ਜਿੰਨੇ ਵੀ ਕੋਈ ਵੀ ਜਿਹੜੇ 75 ਤੋਂ ਵੱਧ EMPLOYEES ਵਾਲੇ ਕੰਪਨੀ 'ਚ ਕੰਮ ਕਰਦੇ ਆ, ਇਹ ਤੁਹਾਡੇ ਕੋਲ ਰਾਈਟ ਆ, ਬਹੁਤ ਵੱਡਾ ਰਾਈਟ ਆ USA ਦੇ ਵਿੱਚ। ਹਰਜੋਤ ਸਿੰਘ ਜੀ, ਇਸ ਦੇ ਵਿੱਚ ਇੱਕ ਨਾਲ ਹੀ ਐਡ ਕਰਦੇ ਜਾਈਏ, ਹੁਣ ਇਹ ਨਹੀਂ ਪਤਾ ਵੀ ਐਕਚੁਅਲ 'ਚ EMPLOYEE ਕਿੰਨੇ ਸੀਗੇ ਜੀ। ਉਹੀ ਹੈ ਨਾ ਵੀ ਇਹ ਵੀ 5 ਵਾਲਾ ਰੌਲਾ ਆਉਂਦਾ। ਹਾਂ, ਵੀ ਉਹ ਹੁਣ ਕਿੰਨੇ ਆ, ਪਰ ਰੌਂਗਫੁਲ ਟਰਮੀਨੇਸ਼ਨ, ਉਹ ਸਾਰੀਆਂ ਚੀਜ਼ਾਂ ਦੇ ਲਈ ਕਈ ਜਿਹੜੇ ਰਾਹ ਹੁੰਦੇ ਆ। ਹੁਣ ਤੁਸੀਂ ਦੇਖੋ ਵੀ ਵਡੇਰੇ ਵਾਲੇ ਕਿਸਾਨ ਆ, ਅਗਲਿਆਂ ਨੇ ਏਕਾ ਕੀਤਾ, ਇਕੱਠੇ ਹੋਏ, ਕੇਸ ਕੀਤਾ, ਤੇ ਜਿਹੜੀ ਉਹਨਾਂ ਦੇ ਉੱਤੇ ਫੀਸ ਤੇ ਜਿਹੜਾ ਜੁਰਮਾਨਾ ਸੀਗਾ ਉਸ ਦੇ ਉੱਤੇ ਇੰਜੰਕਸ਼ਨ ਜਿਹੜੀ ਐਟਲੀਸਟ ਲੈਣ ਦੇ ਵਿੱਚ ਕਾਮਯਾਬ ਜਿਹੜੇ ਉਹ ਹੋਏ ਨੇ। ਸੋ ਇਹ ਇਹੋ ਜਿਹੇ ਮੌਕਿਆਂ ਦੇ ਉੱਤੇ ਜਿਹੜਾ ਰਾਹ ਆ ਉਹ ਅਦਾਲਤੀ ਰਾਹ ਆ। ਜੇ ਤਾਂ ਦੇਖੋ ਉਹ ਭਲੇ ਮਾਨਸੀ ਦੇ ਨਾਲ ਬੰਦਾ ਮੰਨ ਜਾਂਦਾ ਆ, ਕਹਿ ਦਿੰਦਾ ਆ, ਜਾਂ ਤਾਂ ਫਿਰ ਜੇ ਤੁਹਾਨੂੰ ਲਾਰੇ ਲਾਈ ਜਾਂਦੇ ਆ, ਫਿਰ ਤੁਹਾਡੇ ਕੋਲ ਹੋਰ ਕੋਈ ਚਾਰਾ ਨਹੀਂ ਬਚਦਾ, ਫਿਰ ਤੁਹਾਨੂੰ ਅਦਾਲਤੀ ਦਰਵਾਜ਼ਾ ਹੀ ਜਿਹੜਾ ਉਹ ਖਟਖਟਾਉਣਾ ਪੈਂਦਾ ਆ, ਤੇ ਉਹਦੇ ਹਿਸਾਬ ਦੇ ਨਾਲ ਹੀ ਜਿਹੜਾ ਉਹ ਚੱਲਣਾ ਪੈਂਦਾ ਜੇ ਟਰੱਕਿੰਗ ਨਾਲ ਗੱਲ ਕਰਦੇ ਜਾਈਏ, ਯੂਨਾਈਟਿਡ ਫਰਨੀਚਰ ਪਿਛਲੇ ਦਿਨਾਂ ਸ਼ਟ ਡਾਊਨ ਹੋ ਗਏ, 2700 EMPLOYEE ਉੱਤੇ, ਤੇ ਉਹਨਾਂ ਦੇ EMPLOYEES ਨੇ ਵੀ ਵਾਰਨ ਐਕਟ ਦੇ ਅੰਡਰ ਉਹਨਾਂ ਤੇ ਲਾ ਸੂਟ ਫਾਈਲ ਕਰਤਾ। ਇਸ ਤੋਂ ਬਿਨਾਂ ਵੈਲਜ਼ ਫਾਰਗੋ ਨੇ ਕੀ ਕੀਤਾ, ਉਹ ਜਿਹੜੀ ਬੈਂਕ ਦੇ ਲੋਨ ਦੇਣੇ ਸੀ, ਜਿੱਦਾਂ ਇੱਥੇ ਵੀ ਹੋਊਗਾ, ਬਹੁਤ ਸਾਰੇ ਟਰੱਕਾਂ ਦੇ ਲੋਨ ਹੋਊਗੇ, ਉਹਨਾਂ ਨੇ ਲੋਕ ਲਾਤੇ, ਤੇ ਕਈ ਛੋਟੀਆਂ ਕੰਪਨੀਆਂ ਦੇ ਟ੍ਰੇਲਰ, ਉਹਨਾਂ ਦੇ ਯਾਰਡ ਸੀ, ਉਹ ਵੀ ਉੱਥੇ ਹੀ ਆ। ਹੁਣ ਇੱਕ ਕੰਪਨੀ ਦਾ ਕਹਿੰਦੇ ਵੀ ਸਾਡਾ ਕਾਪਰ ਦਾ ਭਰਿਆ ਹੋਇਆ ਪੂਰੇ ਦਾ ਪੂਰਾ ਟ੍ਰੇਲਰ ਸੀ ਅੰਦਰ, ਛੋਟੀ ਕੰਪਨੀ ਆ, ਉਸ ਕੰਪਨੀ ਨੇ ਹੁਣ ਵੈਲਜ਼ ਫਾਰਗੋ ਨੂੰ ਵੀ ਲਾ ਸੂਟ ਫਾਈਲ ਕੀਤਾ ਵੀ ਸਾਡਾ ਟ੍ਰੇਲਰ ਨਹੀਂ ਛੱਡਦੇ। ਸੋ ਇਦਾਂ ਦਾ ਕਾਫੀ ਕੰਪਲੀਕੇਟਡ ਕੰਮ ਹੁੰਦਾ ਜਦੋਂ ਇਹ ਕੰਪਨੀ ਕੋਈ ਵੀ ਸ਼ਟ ਡਾਊਨ ਹੁੰਦੀ ਜੀ। ਬਿਲਕੁਲ ਰਾਜਨ, ਆਪਣਾ ਜਿਹੜਾ ਇੱਕ ਹੋਰ ਚੀਜ਼ ਜਿਹੜੀ ਆ ਰਹੀ ਹੈਗੀ ਆ ਕਿ FMCSA ਵੱਲੋਂ ਜਿਹੜੀਆਂ ਕਰੰਟ ਡਿਕਲੇਰੇਸ਼ਨ ਆਫ ਐਮਰਜੈਂਸੀ ਹੈਗੀ ਆ, ਉਹਦੇ ਤੇ ਜਿਹੜੀਆਂ ਉਹਦੀ ਪਬਲੀਕੇਸ਼ਨ ਕੀਤੀ ਜਾ ਰਹੀ ਆ। ਅੱਜ ਦੀ ਡੇਟ ਹੈਗੀ ਥਰਸਡੇ, December 8 ਨੂੰ ਜਿਹੜਾ ਇਹ ਨੋਟਿਸ ਆਫ ਪ੍ਰਪੋਜ਼ਡ ਰੂਲ ਮੇਕਿੰਗ ਹੈਗਾ, ਇਹ ਪਬਲਿਸ਼ ਹੋਣਾ ਹੈਗਾ। ਸੋ ਇਹਦੇ ਤੇ ਜਿਹੜੀ ਗੱਲਬਾਤ ਆਪਾਂ ਕਰ ਸਕਦੇ ਹਾਂ ਕਿ ਜਿਹਦੇ ਵਿੱਚ ਪਹਿਲਾਂ ਹੁੰਦਾ ਸੀਗਾ ਕਿ ਜਦੋਂ ਐਮਰਜੈਂਸੀ ਡਿਕਲੇਰੇਸ਼ਨ ਹੁੰਦੀ ਆ ਕਿਸੇ ਵੀ ਸਟੇਟ 'ਚ, ਕਿਸੇ ਵੀ ਜਗ੍ਹਾ ਤੇ ਉਹ 30 ਡੇ ਐਗਜ਼ਾਮਸ਼ਨ ਸ਼ੁਰੂ ਹੋ ਜਾਂਦੀ ਆ। ਪਾਰਟ 390 ਤੋਂ ਲੈ ਕੇ 399 ਤੱਕ ਆਟੋਮੈਟਿਕਲੀ ਕ੍ਰੀਏਟ ਹੋ ਜਾਂਦਾ ਆ 30 ਡੇ ਦਾ ਪੀਰੀਅਡ। ਸੋ ਹੁਣ FMCSA ਵੱਲੋਂ ਜਿਹੜਾ ਨਵਾਂ ਪ੍ਰਪੋਜ਼ਡ ਰੂਲ ਮੇਕਿੰਗ ਹੈਗੀ ਆ, ਉਹਦੇ ਵਿੱਚ ਇਹ ਕਿਹਾ ਗਿਆ ਕਿ ਜਿਹੜੀ ਐਪਲੀਕੇਬਲੀ ਹੈਗੀ ਆ, ਜਿਹੜੀ ਆਪਣੀ ਆਟੋਮੈਟਿਕ ਐਪਲੀਕੇਬਲ ਹੈਗੀ ਆ ਐਮਰਜੈਂਸੀ ਐਗਜ਼ਾਮਸ਼ਨ ਦੀ,
ਉਹ ਸਿਰਫ ਤੇ ਸਿਰਫ ਪਾਰਟ 395.3 ਤੇ ਐਂਡ 395.5 ਦੀ ਰੈਗੂਲੇਸ਼ਨਸ ਦੇ ਉੱਤੇ ਹੀ ਹੋਊਗੀ ਤੇ ਇਨਸਟੈਡ ਆਫ 30 ਡੇਜ਼ ਉਹ ਸਿਰਫ 5 ਡੇਜ਼ ਦੀ ਐਗਜ਼ੰਪਸ਼ਨ ਜਿਹੜੀ ਆ ਉਹ ਇਸ਼ੂ ਹੋਊਗੀ ਆਟੋਮੈਟਿਕਲੀ। ਸੋ ਜਿਹੜਾ ਕਰੰਟ ਰੂਲ ਹੈਗਾ ਉਹਦੇ ਥੱਲੇ ਇਹ 30 ਡੇ ਦੀ ਐਗਜ਼ੰਪਸ਼ਨ ਹੁੰਦੀ ਆ। ਥੋੜੀ ਜੀ ਜ਼ਿਆਦਾ ਵਾਈਡ ਸੀਗੀ, 390 ਤੋਂ ਲੈ ਕੇ 399 ਤੱਕ ਜਿੰਨੇ ਵੀ ਪਾਰਟਸ ਹੈਗੇ ਆ ਉਹਦੇ ਰੂਲ ਦੇ ਉਹਦੇ ਉੱਤੇ ਐਗਜ਼ੰਪਟ ਹੁੰਦਾ ਸੀਗਾ। ਪਰ ਹੁਣ ਸਪੈਸੀਫਿਕ ਜਿਹੜੇ ਆ 395.3 ਤੇ 395.5 ਜਿਹੜੇ ਸੈਕਸ਼ਨਸ ਹੈਗੇ ਆ ਉਹਨਾਂ ਦੇ ਉੱਤੇ ਸਿਰਫ 5 ਦਿਨ ਦੀ ਜਿਹੜੀ ਰੈਗੂਲੇਸ਼ਨ ਆ ਜਿਹੜੀ ਐਗਜ਼ੰਪਸ਼ਨ ਆ ਉਹ ਇਸ਼ੂ ਹੋਇਆ ਕਰੂਗੀ ਜਦੋਂ ਵੀ ਐਮਰਜੈਂਸੀ ਡੈਕਲੇਰੇਸ਼ਨ ਹੋਊਗੀ ਕਿਸੇ ਵੀ ਸਟੇਟ ਜਾਂ ਕਿਸੇ ਵੀ ਏਰੀਆ ਦੇ ਵਿੱਚ। ਸੋ ਇਹ ਜਿਹੜੀ ਚੀਜ਼ ਆ ਇਹ ਵੀ ਕਾਫੀ ਇੰਪੋਰਟੈਂਟ ਹੈਗੀ ਆ ਕਿਉਂਕਿ ਆਪਾਂ ਕਾਫੀ ਦੇਰ ਤੋਂ ਜਿਹੜੀਆਂ ਇਹ ਐਗਜ਼ੰਪਸ਼ਨਸ ਹੈਗੀਆਂ ਇਹ 30 ਡੇਜ਼ ਤੇ ਲਾਗੂ ਹੁੰਦੀਆਂ ਸੀ, ਪਰ ਹੁਣ ਜਿਹੜਾ ਪ੍ਰਪੋਜ਼ ਰੂਲ ਮੇਕਿੰਗ ਆ ਉਹਦੇ 'ਚ 5 ਦਿਨ ਦੀ ਸਰਵਿਸ ਕਰ ਦਿੱਤੀ ਗਈ ਆ ਤੇ ਜਿਹੜੇ ਆਵਰਸ ਆਫ ਸਰਵਿਸ ਜਿਹੜੇ ਐਗਜ਼ੰਪਟ ਹੋਣੇ ਆ ਉਹ ਸਿਰਫ ਵੀਕਲੀ ਤੇ ਡੇਲੀ ਜਿਹੜੇ ਆ ਉਹ ਹੋਣੇ ਆ, ਨਾ ਕਿ ਮੰਥਲੀ। ਜੀ